ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਐਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 3 ਸਤੰਬਰ 2019 ਪਾਦੋ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, Jadoo Box, Shava, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਇਸ ਅੱਜ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋ ਨਵੇਂ ਇਸ਼ੂ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ। ਜਿਸ ਤਰ੍ਹਾਂ ਕਿ 30 ਦਿਨ ਹੋ ਗਏ ਨੇ ਕਸ਼ਮੀਰ ਨੂੰ ਬੰਦ ਹੋਇਆ, ਉੱਥੇ ਕਰਫਿਊ ਲੱਗਿਆ ਹੋਇਆ, ਸੋ ਇਸੇ ਇਸ਼ੂ ਨੂੰ ਅਸੀਂ ਆਧਾਰ ਬਣਾ ਕੇ ਐਵਰੀਡੇ ਇਸੇ ਇਸ਼ੂ ਤੇ ਹੀ ਆਪਾਂ ਡਿਸਕਸ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਕਸ਼ਮੀਰ ਦੇ ਘੇਰਾਬੰਦੀ ਦਾ ਜੇ ਪੂਰਾ ਕੁੱਲ ਦੇਖੀਏ ਤਾਂ 30 ਦਿਨ ਜੀ। ਬੇਸ਼ੱਕ ਕਸ਼ਮੀਰ ਪਿਛਲੇ ਕਈ ਸਾਲਾਂ ਤੋਂ ਹੀ ਇੱਕ ਫੌਜੀ ਛਾਉਣੀ 'ਚ ਤਬਦੀਲ ਰਿਹਾ। ਫੌਜ ਪਹਿਲਾਂ 5 ਲੱਖ ਸੀ, ਫਿਰ 7 ਲੱਖ ਹੋਈ ਔਰ ਹੁਣ 1 ਮਿਲੀਅਨ ਮਾਰਕ ਨੂੰ ਵੀ ਕ੍ਰਾਸ ਕਰ ਗਈ ਹੈ ਜੀ। ਪਰ ਇਸ ਤਰ੍ਹਾਂ ਲਗਾਤਾਰਤਾ ਦੇ ਨਾਲ 1 ਮਹੀਨਾ ਮੈਨੂੰ ਨਹੀਂ ਲੱਗਦਾ ਕਿ ਦੁਨੀਆ 'ਚ ਹੋਰ ਕਿਸੇ ਵੀ ਖਿੱਤੇ 'ਚ ਇਹ ਤਾਂ ਜ਼ਰੂਰ ਹੋਇਆ ਵੀ ਉਹ ਫਲਸਤੀਨ ਹੋਏ, ਗਾਜ਼ਾ ਹੋਏ ਜਾਂ ਕਦੇ ਚੈਚਨੀਆ ਹੋਏ ਕਿ ਉਸ ਨੂੰ ਇਹ ਇਸ ਨਾਂ ਦੇ ਥੱਲੇ ਕਿ ਜੀ ਮੌਪਿੰਗ ਅਪ ਆਪਰੇਸ਼ਨ ਜਾਂ ਕਲੀਨਜ਼ਿੰਗ ਆਪਰੇਸ਼ਨ ਜਾਂ ਦੂਜਾ ਫੌਜ ਆਈ ਜਾਂ ਉਹਨਾਂ ਦੇ ਦਸਤੇ ਆਏ, ਹਫਤਾ 2 ਹਫਤੇ ਕਰਕੇ ਉਹ ਨਿਕਲ ਗਏ। ਲੇਕਿਨ 80 ਲੱਖ ਲੋਕ ਬਿਲਕੁਲ 1 ਮਹੀਨੇ ਤੋਂ ਉਸ ਜਿਹੜਾ ਓਪਨ ਜੇਲ੍ਹ ਦੇ ਵਿੱਚ ਤਾੜੇ ਹੋਏ ਨੇ। ਹੁਣ ਵੀ ਜਿਹੜੀਆਂ ਰਿਪੋਰਟਸ, ਬੇਸ਼ੱਕ ਇਹਨਾਂ ਨੇ ਥੋੜਾ ਬਹੁਤ ਸ੍ਰੀਨਗਰ ਜਾਂ ਜਨਰਲ ਹਾਈਵੇਜ਼ ਦੇ ਉੱਤੇ ਐਕਟੀਵਿਟੀ ਦਿਖਾਉਣ ਦੇ ਲਈ ਕੁਝ ਪੱਤਰਕਾਰਾਂ ਨੂੰ ਜਾਣਾ ਅਲਾਉ ਕੀਤਾ, ਲੇਕਿਨ ਕੁੱਲ ਮਿਲਾ ਕੇ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਜਿਵੇਂ ਦਾ ਵਾਇਰ ਇਸ ਵੇਲੇ ਦਾ ਵਾਇਰ ਜਾਂ ਪ੍ਰਿੰਟ, ਇਹ 2 BBC ਤੋਂ ਬਾਅਦ ਨੇ। ਅਲ ਜਜ਼ੀਰਾ ਜਾਂ ਦੂਸਰਾ ਮੈਨੂੰ ਮੋਨੀਟਰ ਕਰਨ ਦਾ ਮੌਕਾ ਨਹੀਂ ਮਿਲਦਾ, ਹਾਲਾਂਕਿ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਅਲ ਜਜ਼ੀਰਾ ਨੇ ਵੀ ਕਾਫੀ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ, ਲੇਕਿਨ ਉਹਨਾਂ ਦੀ ਟੀਮ ਦਾ ਵਾਇਰ ਦੀ ਜਿਨ੍ਹਾਂ ਨੇ ਇੱਕ ਫੋਕਸ ਲੈ ਕੇ, ਜਦੋਂ ਅਸੀਂ ਅੱਜ ਤੋਂ ਲਗਭਗ 10 ਦਿਨ ਪਹਿਲਾਂ ਇੱਕ ਸੈਗਮੈਂਟ ਕੀਤਾ ਸੀ ਕਿ ਸਿੱਖ ਫੈਕਟਰ ਇਨ ਕਸ਼ਮੀਰ, ਵਾਈ ਇਟ ਇਜ਼ ਬੀਇੰਗ ਇਗਨੋਰਡ, ਕਿ ਜਿੱਥੇ 1.5 ਲੱਖ ਤੋਂ ਵੀ ਘੱਟ ਬੁੱਧਿਸਟ ਰਹਿੰਦੇ ਨੇ ਉੱਥੇ ਤਾਂ ਸ੍ਰੀਲੰਕਾ ਦਾ ਪ੍ਰੈਜ਼ੀਡੈਂਟ ਵੀ ਵਧਾਈ ਦੇ ਰਿਹਾ ਤੇ ਮੋਦੀ ਵੀ ਕਹਿ ਰਿਹਾ ਜੀ ਬੁੱਧਿਸਟਾਂ ਲਈ ਅਸੀਂ ਲਦਾਖ ਦੀ ਟੈਰੀਟਰੀ ਬਣਾ ਦਿੱਤੀ। ਔਰ ਜੰਮੂ ਕਸ਼ਮੀਰ 'ਚ 4 ਲੱਖ ਦੇ ਕਰੀਬ ਸਿੱਖ ਨੇ ਔਰ ਜਿੱਥੇ ਅਸੀਂ 80 ਲੱਖ ਕਸ਼ਮੀਰੀਆਂ ਦਾ ਜ਼ਿਕਰ ਕਰਦੇ ਹਾਂ ਉਹਨਾਂ 'ਚ ਉਹ 1 ਲੱਖ ਦੇ ਕਰੀਬ ਸਿੱਖ ਵੀ ਜਿਹੜੇ ਐਵਰੀ ਇੰਚ ਕਸ਼ਮੀਰੀ ਨੇ। ਔਰ ਉਹਨਾਂ ਦੀ ਕਹਾਣੀ ਨੂੰ ਵੀ ਜਿਹੜਾ ਉਹ ਕੁਛ ਨਾ ਕੁਛ ਠੁਮਣਾ ਮਿਲਣਾ ਚਾਹੀਦਾ। ਇਹ ਸਾਡਾ ਰਿਹਾ ਵੀ ਸਿੱਖ ਨੈਰੇਟਿਵ ਇਸ ਸਾਰੇ 'ਚ ਨਹੀਂ ਆ ਰਿਹਾ। ਸੋ ਦਾ ਵਾਇਰ ਦੀ ਟੀਮ ਜਿਨ੍ਹਾਂ ਦੇ ਵਿੱਚ ਬੜੇ ਚੰਗੇ, ਉਹਨਾਂ ਦੀ ਜਿਹੜੀ ਹੈ ਸ਼ਾਇਦ ਬੀਬੀ ਸ਼ੇਰਵਾਨੀ ਉਹਨਾਂ ਦਾ ਲਾਸਟ ਨੇਮ ਹੈ, ਆਪਣੀ ਕੈਮਰਾ ਲੇਡੀ ਦੇ ਨਾਲ ਉਹਨਾਂ ਨੇ ਜਾ ਕੇ, ਔਰ ਉਹ ਅੱਜ 4 ਮਿੰਟ ਦੀ, ਕਿਉਂਕਿ ਕਾਪੀਰਾਈਟ ਹੋਣ ਕਰਕੇ ਮੈਂ ਇਹਨੂੰ ਦਿਖਾਣਾ ਨਹੀਂ ਲੋਕ ਸਮਝਦਾ BBC ਦਾ, ਪਰ ਉਹਨਾਂ ਦੀ 4 ਮਿੰਟ ਦੇ ਕਰੀਬ, ਔਰ ਇਹ ਫੋਕਸ ਹੀ ਇਹ ਹੈ ਕਿ ਜਿਹੜਾ ਸਿੱਖ ਕੀ ਸੋਚਦੇ ਨੇ ਔਰ ਵਾਦੀ ਦੇ। ਔਰ ਉਹਨਾਂ ਨੇ ਉੱਥੇ ਜਾ ਕੇ ਜਿਹੜੇ ਵੱਡੇ 4 ਗੁਰਦੁਆਰੇ ਨੇ ਕਸ਼ਮੀਰ ਵਾਦੀ ਦੇ, ਜਿਨ੍ਹਾਂ ਦੇ ਵਿੱਚ ਜਿਹੜਾ ਗੁਰਦੁਆਰਾ 6ਵੀਂ ਪਾਤਸ਼ਾਹੀ 6ਵੇਂ ਪਾਤਸ਼ਾਹ ਦਾ ਹੈ, ਗੁਰੂ ਨਾਨਕ ਸਾਹਿਬ ਦਾ ਹੈ, ਗੁਰਦੁਆਰਾ ਪੱਥਰ ਸਾਹਿਬ ਹੈ, ਸੋ ਉਹਦੇ ਹਵਾਲੇ ਨਾਲ ਉਹਨਾਂ ਨੇ ਉਹ ਬੈਕਗਰਾਉਂਡ ਵੀ ਸ਼ੋਅ ਕੀਤੀ ਔਰ ਉਹ ਸਾਰੇ ਨੂੰ ਉਹਨਾਂ ਨੇ ਇੰਟਰਵਿਊ ਵੀ ਕੀਤਾ।
ਔਰ ਉਹਦੇ ਚ ਅਸੀਂ ਉਹਦਾ ਜ਼ਿਕਰ ਕਰਾਂਗੇ ਕਿ ਵੀ ਉੱਥੇ ਸਿੱਖ ਕਿਵੇਂ ਮਹਿਸੂਸ ਕਰਦੇ ਨੇ। ਜਿੰਨਿਆਂ ਕੁ ਨੂੰ ਹਾਲਾਂ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਸਾਰਿਆਂ ਨੂੰ ਕਿਹਾ ਗੱਲਬਾਤ ਲਈ ਆਫ ਦਾ ਕੈਮਰਾ ਉਹ ਖੁੱਲ ਕੇ ਗੱਲ ਕਰਦੇ ਸੀ, ਪਰ ਕੈਮਰਾ ਤੇ ਨਹੀਂ ਸੀ ਆਉਣਾ ਚਾਹੁੰਦੇ। ਫਿਰ ਵੀ ਕਿਸੇ ਦੀ ਉਹਨਾਂ ਨੇ ਪਿੱਛੋਂ ਪਿੱਠ ਪਿੱਛੋਂ ਦਿਖਾ ਕੇ ਆਵਾਜ਼ ਦਿਖਾਈ, ਕਿਸੇ ਨੂੰ ਇੱਕ ਦੋ ਨੂੰ ਓਪਨਲੀ ਵੀ ਦਿਖਾਇਆ, ਕੁਛ ਤਾਂ ਜਸਟ ਫਰੰਟ ਜਿਹਨਾਂ 'ਚ ਉਹਨਾਂ ਦਾ ਚਿਹਰਾ ਬਲਰ ਕੀਤਾ ਹੋਇਆ ਸੀ। ਔਰ ਈਵਨ ਉਹਨਾਂ ਨੇ ਗੁਰਦੁਆਰੇ 'ਚ ਵੀ ਕਿ ਕਿਵੇਂ ਗੁਰਦੁਆਰਿਆਂ ਦੇ ਵਿੱਚ ਫੌਜ ਨੇ ਇਸ ਕਿਸਮ ਦੀਆਂ ਜਿਹੜੀਆਂ ਹਦਾਇਤਾਂ ਲਵਾਈਆਂ ਹੋਈਆਂ ਨੇ ਉਹ ਅਸੀਂ ਪ੍ਰਿੰਟ ਆਊਟ ਕੱਢਿਆ, ਕਿਉਂਕਿ ਉਹਨਾਂ ਨੇ ਜਦੋਂ ਕਲੋਜ਼ ਕੈਮਰਾ ਗੁਰਦੁਆਰਿਆਂ ਦੇ ਬਾਹਰ ਲੱਗੇ ਉਹਨਾਂ ਇਸ਼ਤਿਹਾਰਾਂ ਦੇ ਉੱਤੇ ਲਾਇਆ ਤੇ ਮੈਂ ਉਸ ਨੂੰ ਦੀ ਜਿਹੜੀ ਹੈ ਲਈ ਹੈ ਜਿਹੜੀ ਹੈ ਫੋਟੋ ਔਰ ਉਹਨੂੰ ਅਸੀਂ ਸ਼ੇਅਰ ਵੀ ਕਰਾਂਗੇ ਕਿ ਇਹੀ ਨਹੀਂ ਹੈ ਕਿ ਵੀ ਇੱਕ ਪਾਸੇ ਤਾਂ ਉਹਨਾਂ ਨੇ ਜਿਸ ਕਿਸਮ ਦਾ ਉੱਥੇ ਕਰਫਿਊ ਲਾ ਕੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ, ਜ਼ਿੰਦਗੀ ਨਾਂ ਦੀ ਕੋਈ ਚੀਜ਼ ਉੱਥੇ ਨਹੀਂ ਰੁਕਦੀ। ਔਰ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਜੇ ਜਿਹੜੇ ਇੰਗਲੈਂਡ ਦੇ ਰਸਾਲੇ ਲੈਸਟ ਨੇ ਉੱਥੇ ਉਹਨਾਂ ਦਾ ਜਿਹੜਾ ਪੋਸਟ ਟਰਾਮੈਟਿਕ ਜਿਹੜਾ ਸਿੰਡਰਮ ਦਾ ਜ਼ਿਕਰ ਕੀਤਾ ਕਿ ਵੀ ਕੀ ਹੈ, ਕਿਵੇਂ ਲੋਕ ਨੇ, ਤੇ ਉਹਨੂੰ ਕਿਵੇਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਔਰ ਉਹਨਾਂ ਦੀ ਜਿਹੜੀ ਹੈ ਸਾਈਕਾਇਟ੍ਰਿਕ ਐਸੋਸੀਏਸ਼ਨ, ਉਹਨਾਂ ਨੇ ਮੈਡੀਕਲ ਕਾਉਂਸਲ ਔਰ ਸਾਈਕਾਇਟ੍ਰਿਕ ਐਸੋਸੀਏਸ਼ਨ, ਉਹਨਾਂ ਨੇ ਵਿਦਿਨ 2 ਡੇਜ਼ ਉਹਨਾਂ ਨੂੰ ਭੰਡਿਆ ਕਿ ਜੀ ਸਾਡਾ ਇੰਟਰਨਲ ਮਾਮਲਾ ਹੈ ਔਰ ਇਹਦਾ ਤੁਹਾਨੂੰ ਕੋਈ ਹੱਕ ਨਹੀਂ ਹੈ। ਔਰ ਇੱਕ ਪਾਸੇ ਗੱਲਾਂ ਸਾਹਮਣੇ ਆ ਰਹੀਆਂ ਕਿ ਕਿਵੇਂ ਡੈਥਸ ਹੋ ਰਹੀਆਂ, ਕਿਵੇਂ ਹਸਪਤਾਲ ਜਿਹੜੇ ਨੇ ਉਹ ਗ੍ਰੇਵ ਯਾਰਡ ਬਣੇ ਹੋਏ ਨੇ, ਲੇਕਿਨ ਇਹਨਾਂ ਦੇ ਸਪੋਕਸਪਰਸਨ ਗਵਰਨਰ ਦੇ ਜੋ ਦੂਜੇ ਉਹ ਦਾਅਵੇ ਕਰ ਰਹੇ ਨੇ ਜੇ ਅਸੀਂ ਇੰਨੇ ਮਿਲੀਅਨ ਦੀਆਂ ਦਵਾਈਆਂ ਪਹੁੰਚਾਤੀਆਂ, ਇੰਨੇ ਮਿਲੀਅਨ ਦਾ ਇਹ ਹੋਇਆ ਉਹ ਹੋਇਆ। ਸੋ ਇਸ ਤੋਂ ਪਹਿਲਾਂ ਕਿ ਮੈਂ ਮਿਸਟਰ ਪੰਕਜ ਮਿਸ਼ਰਾ ਜਿਹੜੇ ਕਿ ਇੰਟਰਨੈਸ਼ਨਲੀ ਐਕਲੇਮਡ ਆਥਰ ਵੀ ਨੇ ਔਰ ਨਾਵਲਿਸਟ ਵੀ ਨੇ, ਪੰਕਜ ਮਿਸ਼ਰਾ ਦਾ ਜਿਹੜਾ ਉਹਨੂੰ ਦੁਨੀਆ ਜਾਣਦੀ ਹੈ, ਉਹਨਾਂ ਦੇ ਦੁਨੀਆ ਭਰ ਦੀਆਂ ਜਿਹੜੀਆਂ ਬੜੀਆਂ ਰੈਪਿਊਟਡ ਪਬਲੀਕੇਸ਼ਨਸ ਨੇ ਉਹਨਾਂ ਦੇ ਆਰਟੀਕਲ ਛਾਪਦੀਆਂ। ਉਹਨਾਂ ਦਾ ਇੱਕ ਆਰਟੀਕਲ ਜਿਹੜਾ ਇੰਡੀਆ ਇਜ਼ ਸ਼ੂਟਿੰਗ ਇਟਸੈਲਫ ਇਨ ਦਾ ਫੁੱਟ ਇਨ ਕਸ਼ਮੀਰ, ਇਹ ਜਿਹੜਾ ਕੁਝ ਦਿਨ ਪਹਿਲਾਂ ਆਇਆ, ਜਿਹਨੂੰ ਬਹੁਤ ਸਾਰੀਆਂ ਪਬਲੀਕੇਸ਼ਨਸ ਦੇ ਵਿੱਚ ਛਪਿਆ। ਮੈਂ ਇਸ ਬਾਰੇ ਦੱਸਣਾ ਕਿਉਂਕਿ ਜਦੋਂ ਤੁਸੀਂ ਇੱਕ ਐਸਾ ਬੰਦਾ ਜਿਹੜਾ ਥਰਡ ਪਾਰਟੀ ਹੈ ਜਿਸ ਦਾ ਕੋਈ ਤਾਲੁਕ ਨਹੀਂ ਹੈ ਉਸ ਸਾਰੇ ਦੇ ਨਾਲ ਔਰ ਉਹ ਇੰਡੀਪੈਂਡੈਂਟਲੀ, ਔਰ ਮੈਂ ਜਦੋਂ ਪੰਕਜ ਮਿਸ਼ਰਾ ਦਾ ਇਹ ਆਰਟੀਕਲ ਦੇਖਿਆ ਤਾਂ ਮੈਨੂੰ ਯਾਦ ਆਇਆ ਕਿ ਜਦੋਂ ਲਗਭਗ 19 ਸਾਲ ਪਹਿਲਾਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਸੀ, ਤੇ ਪੰਕਜ ਮਿਸ਼ਰਾ ਦਾ ਬਹੁਤ ਅੱਛਾ ਆਰਟੀਕਲ ਇਸ ਦੇ ਉੱਤੇ, ਜਿਹਦੇ 'ਚ ਕਿ ਉਸ ਤੋਂ ਬਾਅਦ ਜਾ ਕੇ ਉਹਨੇ ਇਨਵੈਸਟੀਗੇਟਿਵ ਆਰਟੀਕਲ ਸੀ ਕਿ ਉੱਥੇ ਕੀ ਹੋਇਆ। ਹਾਲਾਂਕਿ ਸਿੱਧੇ ਤੌਰ ਤੇ ਉਹਨੇ ਚਾਰਜ ਨਹੀਂ ਸੀ ਲਾਇਆ, ਪਰ ਸ਼ੱਕ ਦੀ ਨਿਗਾਹ ਇੰਡੀਅਨ ਏਜੰਸੀਆਂ ਤੇ ਖੜੀ ਕਰ ਦਿੱਤੀ ਸੀ ਲੋਕਲ ਐਵੀਡੈਂਸ ਔਰ ਦੂਸਰੇ ਤੋਂ, ਔਰ ਕਿਵੇਂ ਕਿ ਉਹਨਾਂ 35 ਸਿੱਖ ਜਿਹੜੇ ਕਮਾਊ ਬੰਦੇ ਸੀ ਘਰ ਦੇ, ਜਿਨ੍ਹਾਂ ਦੇ ਵਿੱਚ ਨੌਜਵਾਨ ਔਰ ਮਿਡਲ ਏਜ, ਉਹ ਕਿ ਸਾਰਾ ਪਿੰਡ ਹੀ ਯਤੀਮਾਂ ਦਾ ਬਣ ਗਿਆ, ਬੱਚਿਆਂ ਦਾ ਔਰ ਵਿਡੋਜ਼ ਦਾ, ਲੇਕਿਨ ਉਹਨਾਂ ਦੀ ਰੀਹੈਬਿਲਿਟੇਸ਼ਨ ਜਾਂ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਸੋ ਇਹ ਉਹੀ ਪੰਕਜ ਮਿਸ਼ਰਾ ਹੈ। ਸੋ ਕਸ਼ਮੀਰ ਨੂੰ ਉਹ ਲਗਾਤਾਰ ਪਿਛਲੇ ਇਹਨਾਂ ਸਾਰੇ 25-30 ਸਾਲਾਂ ਤੋਂ ਫੋਲੋ ਕਰ ਰਹੇ ਔਰ ਇਹ ਇੱਕ ਬੜਾ ਐਪਰੀਸ਼ੀਏਟਿਵ ਵੀ ਹੈ ਕਿਉਂਕਿ ਜਿਹੜਾ ਨੈਰੇਟਿਵ ਇੰਡੀਪੈਂਡੈਂਟ ਸੋਰਸ ਤੋਂ ਆਉਂਦਾ ਹੈ ਉਹਦਾ ਹੋਰ ਵੀ ਵੇਟ ਹੁੰਦਾ ਹੈ। ਪਰ ਉਸ ਤੋਂ ਪਹਿਲਾਂ ਮੈਂ ਕਿਉਂਕਿ ਕਸ਼ਮੀਰ ਵਾਦੀ 'ਚ BBC ਦਾ ਵਾਇਰ ਵਾਲਿਆਂ ਦੀ ਟੀਮ ਦਾ ਜ਼ਿਕਰ ਕੀਤਾ ਹੈ ਕਿ ਉੱਥੇ ਫੀਅਰ ਕਿਸ ਲੈਵਲ ਤੇ, ਹੁਣ ਕਹਿਣ ਨੂੰ ਜੇ ਗੁਰਦੁਆਰਾ ਖੁੱਲ੍ਹਾ ਬਹੁਤਿਆਂ ਨੂੰ ਲੱਗੇਗਾ ਕਿ ਜੀ ਦੇਖੋ ਇੱਕ ਪਾਸੇ ਜਿਹੜਾ ਉਹ ਉਹਨਾਂ ਨੇ ਪਾਬੰਦੀਆਂ ਲਾਈਆਂ ਹੋਈਆਂ, ਦੇਖੋ ਜੀ ਗੁਰਦੁਆਰਿਆਂ 'ਚ ਤਾਂ ਕਿਸੇ ਨੂੰ ਕੋਈ ਜਿਹੜਾ ਉਹ ਪਾਬੰਦੀ ਨਹੀਂ ਹੈ, ਪਰ ਉਹਦੇ ਬਾਹਰ ਜਿਹੜੀਆਂ ਇਨਸਟਰਕਸ਼ਨਸ ਲੱਗੀਆਂ ਹੋਈਆਂ ਨੇ ਅੰਗਰੇਜ਼ੀ 'ਚ ਹੈਂਡ ਰਿਟਨ ਵੀ ਔਰ ਟਾਈਪ ਕਰਕੇ ਵੀ, ਡੋਂਟ ਇੰਡਲਜ, ਪਹਿਲੀ ਡੋਂਟ ਇੰਡਲਜ ਇਨ ਡਿਸਕਸ਼ਨ ਆਰਗੂਮੈਂਟਸ ਪਰਟੇਨਿੰਗ ਟੂ ਪ੍ਰੀਵੇਲਿੰਗ ਸਿਚੁਏਸ਼ਨ ਵਿਦ ਐਨੀਵਨ। ਹੁਣ ਇਹੀ ਨਹੀਂ ਹੈ ਕਿ ਇੰਟਰਨੈਟ ਜਾਇਮ ਹੈ ਜਾਂ ਫੋਨ ਸਰਵਿਸ ਬੰਦ ਹੈ ਜਾਂ ਦੂਜਾ ਹੈ, ਗੁਰਦੁਆਰਿਆਂ 'ਚ ਵੀ ਇਹ ਆਲਮੋਸਟ ਪਾਬੰਦੀ ਵਾਂਗ ਹੈ ਕਿ ਵੀ ਤੁਸੀਂ ਕਿਸੇ ਨਾਲ ਵੀ ਕੋਈ ਵਿਚਾਰ ਨਹੀਂ ਕਰਨੀ, ਡਿਸਕਸ ਨਹੀਂ ਕਰਨਾ, ਜਿਹੜੀ ਵੀ ਹਾਲਤ ਉੱਥੇ ਬਣੀ ਹੈ ਪ੍ਰੀਵੇਲਿੰਗ ਸਿਚੁਏਸ਼ਨ। ਇਹ ਨੰਬਰ 1 ਹਦਾਇਤ ਹੈ ਕਿ ਆਓ ਇੱਥੇ ਗੁਰਦੁਆਰੇ ਆਪਣੀ ਇਬਾਦਤ ਕਰੋ, ਘਰ ਜਾਓ, ਕਿਸੇ ਹੋਰ ਨਾਲ ਗੱਲ ਨਹੀਂ ਕਰਨੀ। ਡੋਂਟ ਓਪਨ ਦਾ ਗੇਟ ਡੋਰ ਟੂ ਐਨੀ ਅਨਨੋਨ ਪਰਸਨਸ। ਹੁਣ ਇਹ ਅਨਨੋਨ ਪਰਸਨ ਦਾ ਮਤਲਬ ਜੇ ਕੋਈ ਵਿਚਾਰਾ ਪਨਾਹ ਲੈਣ, ਹੁਣ ਫੌਜ ਨੇ ਤਾਂ ਫੌਜ ਜਾਂ ਪੁਲਿਸ ਆ ਗਈ ਤਾਂ ਉਹਨੇ ਤਾਂ ਖਿਲਾ ਲੈਣੇ, ਜੇ ਮੁਸੀਬਤ ਦਾ ਮਾਰਿਆ ਕੋਈ ਵੀ ਬੰਦਾ ਕਿਤੇ ਆਂਦਾ, ਔਰ ਇਹ ਗੁਰਦੁਆਰਿਆਂ ਨੂੰ ਹੀ ਹਦਾਇਤਾਂ ਨੇ ਕਿ ਵੀ
ਤੁਸੀਂ ਕਿ ਹੁਣ ਗੁਰਦੁਆਰੇ ਖੁੱਲੇ ਨੇ, ਉੱਥੇ ਕੋਈ ਵੀ ਆ ਸਕਦਾ, ਲੇਕਿਨ ਉਹਨਾਂ ਨੂੰ ਹੈ ਕਿ ਜੀ ਨਹੀਂ, ਗੁਰਦੁਆਰੇ 'ਚ ਤੁਸੀਂ ਕਿਸੇ ਨੂੰ ਵੀ ਆਣ ਨਹੀਂ ਦੇਣਾ ਹੈ ਜਿਹਨੂੰ ਤੁਸੀਂ ਨਹੀਂ ਜਾਣਦੇ। ਇਫ ਫੋਰਸਡ ਟੂ ਪਾਰਟਿਸਿਪੇਟ ਫਰਮ ਦਾ ਪ੍ਰੋਟੈਸਟ, tell them to contact the Gurdwara committee comprised of GPC Badgaon and GPC Srinagar। ਹੁਣ ਇਹ ਦੋ ਗੁਰਦੁਆਰੇ, ਇੱਕ ਬਡਗਾਉਂ ਇੱਕ ਸ੍ਰੀਨਗਰ 'ਚ ਹੈ। ਇਹ ਹੁਣ ਉਹਨਾਂ ਨੇ ਫੌਜ ਨੇ ਸਿੱਖਾਂ ਨੂੰ ਕਿਹਾ ਕਿ ਜੀ ਤੁਸੀਂ ਕਿਸੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ, ਔਰ ਜੇ ਤੁਹਾਨੂੰ ਕੋਈ ਕਹਿੰਦਾ ਤਾਂ ਤੁਸੀਂ ਸਾਨੂੰ ਜਿਹੜਾ ਉਹ ਖਬਰ ਕਰੋ, ਹੈ ਨਾ। ਸੋ ਜ਼ਾਹਰ ਹੈ ਕਿ ਇਹ ਫਰਦਰ ਕਸ਼ਮੀਰੀ ਪੰਡਤ ਖੜੇ ਕਰਕੇ ਤਾਂ ਉਹਨਾਂ ਨੇ ਹਿਜਰਤ ਕਰਵਾਈ ਸਿੱਖਾਂ ਔਰ ਲੋਕਲ ਕਸ਼ਮੀਰੀਆਂ 'ਚ ਵੀ। ਔਰ ਮੈਨੂੰ ਫਖਰ ਹੋਇਆ ਜਦੋਂ ਜਿਹੜੇ ਵਾਇਰ ਵਾਲਿਆਂ ਬੀਬੀ ਨੇ 4-5 ਨੌਜਵਾਨਾਂ ਦੇ ਇੰਟਰਵਿਊ ਜਾਂ ਦੂਜੇ ਦਿਖਾਏ ਤੇ ਉਹਨਾਂ ਨੇ ਉਹ ਕਸ਼ਮੀਰੀ ਬੋਲ ਰਿਹਾ ਇੱਕ ਸਿੱਖ, ਉਹ ਕਹਿ ਰਿਹਾ ਵੀ ਆਰਟੀਕਲ 370 'ਚ ਉਹਨੂੰ ਪੁੱਛ ਰਹੀ ਹੈ ਜੀ ਉਹਦਾ ਨੁਕਸਾਨ, ਕਹਿੰਦੇ ਨੁਕਸਾਨ ਫਾਇਦਾ ਦੇ ਡਿਬੇਟ ਨਹੀਂ ਹੈ, ਗੱਲ ਤਾਂ ਇਹ ਹੈ ਕਿ ਉਹਨੇ ਕਸ਼ਮੀਰੀ 'ਚ ਬੋਲ ਕੇ ਕਿਹਾ ਕਿ ਜਦੋਂ ਅਸੀਂ ਕਸ਼ਮੀਰੀ ਇੱਕ ਦੂਜੇ ਨੂੰ ਕਹਿੰਦੇ ਸੀ, ਅਸੀਂ ਕਹਿੰਦੇ ਸੀ ਕਿ ਆਰਟੀਕਲ 370 ਤੇਰੀ ਔਰ ਮੇਰੀ ਦੋਨਾਂ ਦੀ ਇੱਜ਼ਤ ਹੈ, ਕਿ ਵੀ ਇਹ ਤਾਂ ਇੱਕ ਸਾਡੇ ਲਈ ਜਸਟ ਇੱਕ ਆਨਰ ਦੀ ਗੱਲ ਸੀ ਕਿ ਵੀ ਅਸੀਂ ਦੂਜਿਆਂ। ਫਿਰ ਉਹਨੂੰ ਪੁੱਛਿਆ, ਉਹਨਾਂ ਨੇ ਕਿਹਾ ਜੀ ਉਹ ਜਿਹੜੇ ਕਹਿ ਰਹੇ ਨੇ ਡਿਵੈਲਪਮੈਂਟ ਹੋਏਗੀ ਔਰ ਬਾਹਰੋਂ ਆ ਕੇ ਇਨਵੈਸਟਮੈਂਟ ਹੋਏਗੀ, ਉਹਨੇ 2 ਹੋਟਲਸ ਦਾ ਨਾਂ ਲਿਆ, ਇੱਕ ਤਾਜ ਦਾ ਤੇ ਇੱਕ ਸ਼ਾਇਦ ਗ੍ਰੈਂਡ ਪੈਲੇਸ ਕੀ ਸੀ। ਉਹਨੇ ਕਿਹਾ ਇੱਕ ਦਾ ਮਾਲਕ ਸੂਰੀ ਹੈ ਤੇ ਇੱਕ ਦਾ ਹੋਰ ਕਹਿੰਦੇ ਸਾਰੇ ਉਹ ਕਹਿੰਦਾ ਕਸ਼ਮੀਰੀ ਨੇ। ਸੋ ਪਹਿਲਾਂ ਹੀ ਉਹਨਾਂ ਨੇ ਜਿਹੜਾ ਉੱਥੇ ਤਾਂ ਵਪਾਰ ਆਪਣੇ ਸ਼ੁਰੂ ਕੀਤੇ ਹੋਏ ਸੀ। ਉਹਨੇ ਕਿਹਾ ਜੀ ਵੀ, ਔਰ ਇੱਕ ਜਿਹੜਾ ਭੱਜਿਆ ਜਾ ਰਿਹਾ ਉਹਨੂੰ ਪੁੱਛਿਆ ਜੀ ਤੁਸੀਂ ਕਿ, ਉਹਨੇ ਕਿਹਾ ਜੀ ਸਿੱਖ ਧਰਮ ਕਿਸੇ ਵੀ ਮਜ਼ਲੂਮ ਦੇ ਉੱਤੇ ਜ਼ੁਲਮ ਦੇ ਖਿਲਾਫ। ਹੁਣ ਮਤਲਬ ਇਹਦੇ ਬਾਵਜੂਦ ਕਿ ਸਿੱਖ ਸਿੱਧੇ ਤੌਰ ਤੇ ਉੱਥੇ ਭਾਵੇਂ ਕੋਈ ਉਹਨਾਂ ਨੇ ਇਹ ਨਹੀਂ ਹੈ ਵੀ ਉਹਨਾਂ ਦੇ ਕੋਈ ਮੁੰਡੇ ਮਿਲੀਟੈਂਟ 'ਚ ਆਏ ਨੇ, ਲੇਕਿਨ ਇੱਕ ਖੌਫ ਦਾ ਮਾਹੌਲ ਇਵੇਂ ਦਾ ਉਹਨਾਂ ਨੇ ਕ੍ਰੀਏਟ ਗੁਰਦੁਆਰੇ ਦੇ ਉੱਤੇ ਉਹਨਾਂ ਦਾ ਜਿਹੜਾ ਐਲਾਨ ਦਾ ਹੈਗਾ। ਉਹਨਾਂ ਨੇ ਕਿਹਾ ਕਿ ਜੀ ਇਹ, ਫਿਰ ਉਹਨਾਂ ਕਿਹਾ ਇਫ ਕੰਡੀਸ਼ਨ ਵਿਲ ਪ੍ਰੋਲੋਂਗ ਫॉर ਨੈਕਸਟ 1 ਵੀਕ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ ਰਿਕੁਐਸਟਡ ਟੂ ਅਰੇਂਜ ਟਿਊਸ਼ਨ ਫॉर ਮਿਡਲ ਐਂਡ ਹਾਇਰ ਕਲਾਸਿਸ। ਚਲੋ ਇਹ ਉਹਨਾਂ ਨੂੰ ਇਹ ਹੈ ਕਿ ਜੇ ਹੋਰ ਹੁੰਦਾ ਹੈ ਤਾਂ ਤੁਸੀਂ ਗੁਰਦੁਆਰਾ ਕਮੇਟੀ ਜਿਹਦੇ ਸਾਰੇ ਸਟੂਡੈਂਟ ਆ ਸਕਦੇ ਨੇ, ਕਿਉਂਕਿ ਸਟੂਡੈਂਟਸ ਦਾ ਵੀ 1 ਮਹੀਨੇ ਤੋਂ ਸਾਰੇ ਉਹ ਕੱਟ ਆਫ ਨੇ। ਔਰ ਫਿਰ ਜਿਹੜਾ ਅਰੇਂਜ ਟੈਂਪਰੇਰੀ ਰਾਸ਼ਨ ਸਟੋਰ ਫॉर ਦਾ ਕਮਿਊਨਿਟੀ, ਇਹ ਉਹਨਾਂ ਨੂੰ ਇਹ ਕਹਿ ਰਹੇ ਨੇ ਗੁਰਦੁਆਰੇ ਵਾਲਿਆਂ ਨੂੰ ਜੀ ਕਿ ਤੁਸੀਂ ਰੱਖੋ, ਜੇ ਲੋੜ ਹੋਏ ਤਾਂ ਤੁਹਾਡਾ ਇੱਥੇ ਆਣ। ਡੋਂਟ ਫਾਰਵਰਡ ਐਨੀ ਮੈਸੇਜ ਰਿਊਮਰਸ ਵਿਚ ਕੈਨ ਕਾਜ਼ ਪ੍ਰੋਬਲਮਸ ਫॉर them ਐਜ਼ ਵੈਲ ਐਜ਼ ਟੂ ਦਾ ਕਮਿਊਨਿਟੀ। ਹੁਣ ਇਹ ਗੁਰਦੁਆਰਾ ਕਮੇਟੀ ਹਦਾਇਤ ਦੇ ਰਹੀ ਹੈ ਜੀ ਕੋਈ ਖਬਰ ਵੀ ਆਂਦੀ ਹੈ ਤਾਂ ਉਹਨੂੰ ਕਿਤੇ ਫਾਰਵਰਡ ਨਾ ਕਰ ਦੇਣਾ, ਨਹੀਂ ਤੇ ਸਾਡੇ ਲਈ ਇਹ ਪ੍ਰੋਬਲਮ ਕ੍ਰੀਏਟ ਹੋਏਗੀ। ਮੈਡੀਕਲ ਫੈਸਿਲਿਟੀ ਐਂਡ ਟਰਾਂਸਪੋਰਟ ਫੈਸਿਲਿਟੀ ਸ਼ੁੱਡ ਬੀ ਅਰੇਂਜਡ ਫॉर ਦਾ ਕ੍ਰੋਨਿਕ ਸਫਰਿੰਗ ਪੇਸ਼ੈਂਟਸ। ਇਹ ਉਹਨਾਂ ਨੇ ਆਪਣਿਆਂ ਨੂੰ ਹਦਾਇਤ ਦਿੱਤੀ ਹੈ ਜੀ ਉਹਨਾਂ ਲਈ ਕਰੋ। ਔਰ ਆਲ ਦਾ ਗੁਰਦੁਆਰਾ ਪ੍ਰਬੰਧਕ ਕਮੇਟੀਜ਼ ਆਰ ਰਿਕੁਐਸਟਡ ਟੂ ਕਲੋਜ਼ਲੀ ਮੋਨੀਟਰ ਦਾ ਪ੍ਰੀਵੇਲਿੰਗ ਸਿਚੁਏਸ਼ਨ ਇਨ ਵੈਲੀ ਐਂਡ ਐਡਵਾਈਸ ਦਾ ਕਮਿਊਨਿਟੀ ਅਕੋਰਡਿੰਗਲੀ ਟਾਈਮ ਟੂ ਟਾਈਮ। ਹੁਣ ਇਸ ਤੋਂ ਜ਼ਾਹਰ ਹੈ ਕਿ ਵੀ ਇਹ ਜਿਹੜਾ ਫਰਮਾਨ ਹੈ ਉਹਨਾਂ ਨੇ ਗੁਰਦੁਆਰਾ ਕਮੇਟੀਆਂ ਨੂੰ ਸੱਦ ਕੇ ਕਿਹਾ ਹੋਵੇਗਾ ਕਿ ਦੇਖਣਾ ਕੋਈ ਸਿੱਖ ਪ੍ਰੋਟੈਸਟ ਸ਼ਾਮਲ ਨਾ ਹੋਏ, ਕੋਈ ਤੁਹਾਡੀ ਖਬਰ ਬਾਹਰ ਨਹੀਂ ਜਾਣੀ ਚਾਹੀਦੀ, ਕੋਈ ਮੈਸੇਜ ਤੁਸੀਂ ਕਿਸੇ ਨੂੰ ਫਾਰਵਰਡ ਨਹੀਂ ਕਰਨਾ, ਕੋਈ ਤੁਹਾਡੇ ਗੁਰਦੁਆਰੇ ਦੇ ਅੰਦਰ ਵੀ, ਕਿਉਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੇ ਮੀਰੀ ਪੀਰੀ ਦੀ ਗੱਲ ਹੈ, ਅਸੀਂ ਆਪਣੀਆਂ ਸਮੱਸਿਆਵਾਂ, ਸੋ ਇਹ ਸਿੱਧੀ ਇੰਟਰਫੇਰੈਂਸ ਗੁਰਦੁਆਰਿਆਂ ਦੇ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਵੀ ਹੈ ਕਿ ਤੁਸੀਂ ਇੱਥੇ ਆਓ, ਆਪਣਾ ਕੀਰਤਨ ਸੁਣੋ, ਮੱਥਾ ਟੇਕੋ, ਇਬਾਦਤ ਕਰੋ, ਜਾਓ। ਕੋਈ 2 ਬੰਦੇ ਆਪਸ ਜਿਹਦੇ ਚੋਂ ਲੋਕ ਗੁਜ਼ਰ ਰਹੇ ਨੇ ਉਹਨਾਂ ਬਾਰੇ ਵੀ ਗੱਲ ਨਹੀਂ ਕਰਦੇ। ਜਿਹੜੇ ਸਿੱਖ ਨੌਜਵਾਨ ਕੋਈ ਕਹਿ ਰਹੇ ਜੀ ਮੈਂ ਮਹੀਨਾ ਹੋ ਗਿਆ ਮੈਨੂੰ ਨਹੀਂ ਪਤਾ ਵੀ ਕੀ ਹੋ ਰਿਹਾ, ਮੇਰੇ ਰਿਸ਼ਤੇਦਾਰ ਕਿੱਥੇ ਨੇ, ਕੀ ਹੈ, ਕੌਣ ਬਿਮਾਰ ਹੈ, ਕੀ ਹੈ। ਸੋ ਹੁਣ ਜਦੋਂ ਇੱਕ ਪਾਸੇ ਇਹ ਜੇਲ੍ਹ ਵਰਗੀ ਹਾਲਤ ਕ੍ਰੀਏਟ ਕੀਤੀ ਹੋਈ ਹੈ ਔਰ ਇਹਨਾਂ ਦਾ RSS ਦਾ ਇੱਕ ਵੱਡਾ ਆਈਡੀਆਲੋਗ ਰਾਮ ਮਾਧਵ ਉਹ ਕਹਿ ਰਿਹਾ ਕਸ਼ਮੀਰੀਜ਼ ਹੈਵ ਡਿਸਾਈਡਡ ਟੂ ਪੌਜ਼ ਅੰਡਰਸਟੈਂਡ। ਉਹਨੂੰ ਪੁੱਛਿਆ ਕਿ ਜੀ ਜੋ ਹੈ ਕਸ਼ਮੀਰੀ ਖੁਸ਼ ਨੇ, ਕਹਿੰਦਾ ਜੀ ਉਹ ਬਹੁਤ ਖੁਸ਼ ਨੇ, ਉਹ ਤਾਂ ਜਿਹੜੇ ਨੇ ਉਹ ਹੁਣ ਸਿਰਫ ਸੋਚ ਰਹੇ ਨੇ ਕਿ ਵੀ ਇਹ ਵਾਕਈ ਸਾਡੇ ਫਾਇਦੇ 'ਚ ਹੈ ਆਰਟੀਕਲ 370 ਦਾ ਜਾਣਾ। ਸੋ ਇਸੇ ਤਰ੍ਹਾਂ ਹੁਣ ਇਸ ਸਾਰੇ ਦਾ ਜੇ ਅਸੀਂ ਇਹਦੇ ਪੰਕਜ ਮਿਸ਼ਰਾ ਦੇ ਲਿਖਤ ਤੋਂ ਪਹਿਲਾਂ ਗੱਲ ਕਰੀਏ ਕਿ ਜਦੋਂ 2 ਦਿਨ ਪਹਿਲਾਂ ਜਿਹਨੂੰ ਕਦੇ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਨੂੰ ਮੋਦੀ ਜੋਕਿੰਗਲੀ ਮੌਨ ਮੋਹਨ ਸਿੰਘ ਕਹਿੰਦਾ ਸੀ ਤੇ ਮੌਨ ਮੋਹਨ ਸਿੰਘ ਨੇ ਤਾਂ ਆਪਣਾ ਮੌਨ ਤੋੜਿਆ। ਉਹਨੇ 2-3 ਦਿਨ ਪਹਿਲਾਂ ਕਿਹਾ ਕਿ ਰਿਸੈਸ਼ਨ 'ਚ ਇੰਡੀਆ ਚਲਾ ਗਿਆ, ਬਹੁਤ ਬੁਰਾ ਹਾਲ ਹੈ। ਉਹਨਾਂ ਨੇ ਕਿਹਾ ਜੀ ਪਹਿਲਾਂ ਜਿਹੜਾ ਗੋਲਡ ਰੱਖ ਕੇ ਕਰੰਸੀ ਛਾਪੀ ਜਾਂਦੇ ਸੀ ਉਹ ਸਿਸਟਮ ਬੰਦ ਹੋ ਗਿਆ,
ਹੁਣ ਜਿਹੜਾ ਰਿਜ਼ਰਵ ਬੈਂਕ ਕੋਲ ਪਿਆ ਸੀ ਕਿੰਨੇ ਹਜ਼ਾਰ ਕਰੋੜ ਉਹ ਵੀ ਤੁਸੀਂ ਲੈ ਲਿਆ, ਖਜ਼ਾਨੇ ਖਾਲੀ ਨੇ ਔਰ ਬਹੁਤ ਬੁਰਾ ਹਾਲ ਹੋਏਗਾ, ਬਹੁਤ ਬੁਰੀ ਤਰ੍ਹਾਂ ਡਿਪ ਜਾ ਰਹੇ, ਉਹਦੇ ਪਿੱਛੇ ਪੈ ਗਏ ਸਾਰੇ ਇਹਨਾਂ ਦਾ ਬੀਜੇਪੀ ਦੀ ਟ੍ਰੋਲਿੰਗ ਟੀਮ ਕਿ ਜੀ ਇਹ ਬਿਲਕੁਲ ਇਹ ਤਾਂ ਸੋਨੀਆ ਦੇ ਕਹਿਣ ਤੇ ਕਰ ਰਿਹਾ ਹੈ ਤੇ ਫਲਾਣੇ ਤੇ ਕਰ ਰਿਹਾ, ਸਾਡੀ ਇਕਨੋਮੀ ਇਹ ਉਹ। ਹੁਣ ਅੱਜ ਦੀ ਮੇਨ ਖਬਰ ਉਹਨਾਂ ਦੀ ਸਾਰੇ ਹੀ ਮੀਡੀਆ ਚੈਨਲਸ ਦੀ ਹੈ ਕਿ ਜਿਹੜਾ ਸੈਂਸੈਕਸ ਜਿਹੜਾ ਇਹਨਾਂ ਦਾ, ਜਿਵੇਂ ਇੱਥੇ ਵਾਲ ਸਟਰੀਟ ਜਰਨਲ ਹੈ ਇਵੇਂ ਹੀ ਬੰਬੇ ਸਟਾਕ ਮਾਰਕੀਟ ਦਾ ਉਹ ਇੰਡੀਕੇਟਰ ਹੁੰਦਾ ਹੈ, ਉਹ ਅੱਜ 770 ਪੁਆਇੰਟ ਥੱਲੇ ਡਿੱਗਿਆ। ਇਹ ਪਿਛਲੇ 10 ਸਾਲ ਦੇ ਵਿੱਚ ਸਭ ਤੋਂ ਵੱਡਾ ਫਾਲ ਹੈ ਔਰ ਇਹ ਜਿਹੜਾ ਪਿਛਲੇ 9 ਮਹੀਨੇ ਦੇ ਵਿੱਚ, ਔਰ ਇਹ ਜਿਹੜਾ ਰੁਪਈਆ ਉਹ 73 ਰੁਪਈਏ ਦੇ ਉੱਤੇ ਚਲਾ ਗਿਆ ਡਾਲਰ ਦੇ ਮੁਕਾਬਲੇ। ਸੋ ਇਹ ਗੱਲ ਦੀ ਚਰਚਾ ਦੁਨੀਆ ਭਰ ਚ, ਔਰ ਇਸ ਗੱਲ ਨੂੰ ਹੀ ਉਹਨਾਂ ਨੇ ਇਹਨਾਂ ਦੀ ਖਬਰ ਇੰਡੀਆ ਗਰੋਥ ਡਿਪਸ ਟੂ 7 ਈਅਰ ਲੋ 5% ਇਨ ਅਪ੍ਰੈਲ ਜੂਨ, ਔਰ ਇਹ ਸਾਹਮਣੇ ਆ ਰਿਹਾ ਕਿ ਕੋਈ ਇਨਵੈਸਟਰ ਨਹੀਂ ਹੈ, ਗਰੋਥ ਈਵਨ 5% ਵੀ ਇਹਨਾਂ ਦੀ ਕਵਰੇਜ ਹੈ, ਪਰ ਅੱਜ ਜਿਹੜਾ ਇਹਨਾਂ ਦਾ 770 ਮਾਰਕ ਥੱਲੇ ਡਿੱਗਣਾ ਇਹ ਆਪਣੇ ਆਪ ਚ ਦੱਸਦਾ ਹੈ ਵੀ ਉੱਥੇ ਹਾਲਾਤ ਕੀ ਬਣੇ ਹੋਏ ਨੇ। ਔਰ ਇਹੀ ਗੱਲ ਨੂੰ ਜਦੋਂ ਇਹਨਾਂ ਨੇ ਪੰਕਜ ਮਿਸ਼ਰਾ ਨੇ ਪੁਆਇੰਟ ਆਊਟ ਕੀਤਾ, ਉਹਨਾਂ ਨੇ ਕਿਹਾ ਐਜ਼ ਈਚ ਵੀਕ ਗੋਜ਼ ਬਾਈ India's crackdown on Kashmir deepens. Not content with cutting phone lines and detaining top political leaders and imposing a curfew which has now lasted almost 4 weeks, Prime Minister Modi government has reportedly imprisoned thousands of Kashmiris, including businessmen and students, as well as human rights activists. कि भाई उन्होंने जेल बनाया और हजारा कश्मीरी भी जड़े ने वो चुके हुए ने। This suppression of an ethnic religious minority has met with mass acclaim in India. One has to go as far back as Serbia under Slobodan Milosevic to recall a similarly ecstatic upsurge of vengeful nationalism. कि ਜਦੋਂ ਸਰਬਾਂ ਨੇ ਬੋਸਨੀਆ ਹਰਜ਼ੇਗੋਵੀਨਾ ਦੇ ਵਿੱਚ ਕਬਜ਼ਾ ਕੀਤਾ ਜਾ ਕੇ ਔਰ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਉੱਥੇ ਹੋਇਆ, ਕਿਉਂਕਿ ਪਹਿਲਾਂ ਇਹ ਸਾਰੇ ਯੂਗੋਸਲਾਵੀਆ ਦੇ ਥੱਲੇ ਸੀ। ਉਹਨਾਂ ਨੇ ਕਿਹਾ ਵੀ ਜਿਵੇਂ ਹਿੰਦੂਆਂ ਨੇ ਭਾਰਤ ਭਰ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ, ਇਹਦੀ ਜੇ ਕੋਈ ਨੀਅਰ ਫਿਊਚਰ 'ਚ ਉਦਾਹਰਣ ਹੈ ਤੇ ਜਦੋਂ ਸਰਬੀਆ ਨੇ ਜਿਹੜਾ ਉਹ ਬੋਸਨੀਆ ਦੇ ਉੱਤੇ ਕਬਜ਼ਾ ਕਰਕੇ ਉਹਨਾਂ ਦਾ ਜਿਹੜਾ ਕਤਲੇਆਮ ਕੀਤਾ, ਔਰ ਉਹਨਾਂ ਨੇ ਫਿਰ ਇਕੋਨੋਮਿਸਟ ਜਿਹੜਾ ਬੜਾ ਰੈਪਿਊਟਡ ਰਸਾਲਾ ਹੈ ਉਹਨੂੰ ਕੋਟ ਕੀਤਾ, ਐਜ਼ ਦਾ ਇਕੋਨੋਮਿਸਟ ਪੁੱਟਸ ਇਟ, India's press and television channels are jumping up and down and cheering. Many Indian journalists have joined social media trolls in assaulting Western outlets such as BBC and New York Times for reporting Kashmiri's anger and disaffection. और जिवें ਅਸੀਂ ਅੱਗੇ ਵੀ ਕਿਹਾ ਸੀ ਵੀ ਇਸ ਵਾਰ ਮੀਡੀਆ ਨੇ BBC ਦਾ ਮੌਕੇ ਦੇ ਉੱਤੇ ਔਨ ਦਾ ਗਰਾਊਂਡ, ਬਾਹਰ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਇਹਨਾਂ ਸਾਰਿਆਂ ਨੇ ਜਿੰਨੀਆਂ ਇੱਕ ਤੋਂ ਬਾਅਦ ਇੱਕ ਸਟੋਰੀਜ਼ ਕੀਤੀਆਂ ਨੇ, ਔਰ ਇਹੀ ਕਾਰਨ ਹੈ ਕਿ 72 ਸਾਲ ਬਾਅਦ ਕਸ਼ਮੀਰ ਦਾ ਇਸ਼ੂ ਫਰੰਟ ਬਰਨਰ ਤੇ ਆਇਆ। Near unanimous backing from India's media seems to have emboldened Modi's government. Last weekend it prevented delegation of opposition leader including Rajiv Gandhi from visiting Kashmir. ਕਿ ਜੀ ਹੁਣ ਮੀਡੀਆ ਸਾਰਾ ਹੀ ਮਗਰ ਲੱਗਾ ਹੈ, ਸੋਸ਼ਲ ਟ੍ਰੋਲ ਤਾਂ ਵੈਸੇ ਹੀ ਨੇ, ਔਰ ਇਹਨੇ ਉਹਨਾਂ ਨੂੰ ਬੜਾ ਮਜ਼ਬੂਤ ਕੀਤਾ ਜੀ, ਬੱਲੇ ਬੱਲੇ ਸਾਡਾ ਮੋਦੀ। Such impunity reveals just how extraordinarily complete Modi's success as India's Pied Piper is, how irresistible his tunes. ਹੁਣ ਜਿਹੜਾ ਉਹ ਪਾਈ ਪਾਪਰ ਦੀ ਕਹਾਣੀ ਕਿਵੇਂ ਉਹਨੂੰ ਸਾਰੇ ਜੁਆਇਨ ਉਹਦੇ ਮਗਰ ਨੇ ਕਿ ਵੀ ਉਹਨੇ ਉਹ ਐਸਾ ਉਸ ਕਿਸਮ ਦਾ ਉਹ ਬਣਿਆ ਹੋਇਆ ਪਾਈਪਰ ਕਿ ਸਾਰੇ ਹੀ ਜਿਹੜੇ ਨੇ ਉਹਦੀ ਟਿਊਨ ਦੇ ਉੱਤੇ ਸਿੰਗ ਕਰ ਰਹੇ ਨੇ। He and his followers draw additional encouragement from the fact that most foreign governments are too distracted by domestic challenges to pay attention to events in Kashmir, and that Pakistan's strident campaign to isolate India diplomatically has failed. कि जी वो इस चो भी बड़ी तसल्ली लै रहे हैं कि जी जड़ा पाकिस्तान ने डिप्लोमैटिक ऑफेंसिव लिया सी वो कोई नतीजा नहीं निकलिया, और सारे देश अमरीका चीन दे नाल ट्रेड वार फसिया होया है, रशिया क्रीमिया दे मुद्दे दे उत्ते सैंक्शनस दे उत्ते है, इंग्लैंड दा तां उन्हां नूं आप नहीं पता लग रहा कि सूरज चढ़िया कि चंद्रमा चढ़िया है। उन्हां दा प्राइम मिनिस्टर जिहड़ी पहलां गई थेरेसा मे हुण जिहड़ा आया है वो भी वोट उन्होंने और यूरोपीयन यूनियन जो निकलना है वड़ना है। सो यही प्रॉब्लम्स बहुत सारे मुल्कों दियां ने।
Still, as the situation of Kashmir deteriorates, India's well-wishers should ask, has Modi, while accumulating untrampled power for himself and fellow Hindu nationalists, irreparably damaged India's claims to be a rational and stable democracy? ਉਹਨਾਂ ਨੇ ਕਿਹਾ ਜੀ ਜਿਹੜਾ ਕੋਈ ਭਾਰਤੀ ਜੀ ਆਪਣੇ ਆਪ ਨੂੰ ਕੋਈ ਅਕਲ ਦੇ ਨਾਲ ਵਾਸਤਾ ਰੱਖਦਾ ਹੈ ਉਹ ਬੈਠ ਕੇ ਸੋਚੇਗਾ ਕਿ ਵੀ ਇਹ ਜਿੰਨੀ ਤਾਕਤ ਮੋਦੀ ਨੇ ਆਪਣੇ ਹੱਥਾਂ 'ਚ ਕਰ ਲਈ ਹੈ ਔਰ ਜਿਸ ਕਿਸਮ ਦਾ ਇਹ ਸਾਰਾ ਪਾਵਰ ਸਟਰਕਚਰ ਉਹਨੇ ਬਿਲਡ ਕੀਤਾ ਹੈ ਹਿੰਦੂ ਨੈਸ਼ਨਲਿਸਟ ਨੇ ਕਿ ਇਹਦੇ ਨਾਲ ਜਿਹੜੀ ਭਾਰਤ ਇੱਕ ਸਟੇਬਲ ਸਥਾਈ ਜਮਹੂਰੀਅਤ ਦੇ ਤੌਰ ਤੇ ਆਪਣੀ ਥਾਂ ਜਿਹਨੇ ਬਣਾਣੀ ਸੀ ਕਿ ਇਹ ਸਾਰਾ ਸਟਰਕਚਰ ਹਿੱਲ ਤਾਂ ਨਹੀਂ ਗਿਆ। Coverage of Kashmir in the international media has been uniformly critical of Indian government, partly provoked by its demonstratively false assertions echoed by Indian media that things are normal in Kashmir. Front page pictures of heavily armed soldiers on empty Kashmiri streets make clear the region is effectively under military occupation. ਜੀ ਕਿ ਜੀ ਜਿੰਨਾ ਝੂਠ ਇੰਡੀਅਨ ਮੀਡੀਆ ਨੇ ਬੋਲਿਆ ਬਿਲਕੁਲ ਉਹਨੇ ਹੀ ਇੰਟਰਨੈਸ਼ਨਲ ਮੀਡੀਆ ਦਾ ਇਹ ਸ਼ੱਕ ਸੱਚ ਸਾਬਤ ਕਰ ਦਿੱਤਾ ਕਿ ਸਭ ਝੂਠ ਬੋਲ ਰਹੇ ਨੇ। ਮਿਲਟਰੀ ਖਾਲੀ ਗਲੀਆਂ ਨੇ, ਸੜਕਾਂ ਨੇ, ਮਿਲਟਰੀ ਜਿਹੜੀ ਆ ਹਥਿਆਰਬੰਦ ਉਹਨਾਂ 'ਚ ਦੌਰੇ ਕਰ ਰਹੀ ਹੈ ਔਰ ਇਹ ਜਿਹੜੀ ਹੈ ਇਹ ਕਹਿਣਾ ਉਹਨਾਂ ਦੀ ਲਾਈਫ ਤਾਂ ਬਿਲਕੁਲ ਨਾਰਮਲ ਹੈ, ਸਭ ਬਿਲਕੁਲ ਠੀਕ ਚੱਲ ਰਿਹਾ, ਬਹੁਤ ਖੁਸ਼ ਨੇ। ਜਾਂ ਜਿਵੇਂ ਉਹਨੇ ਮਾਧਵ ਨੇ ਇਹਨਾਂ ਦੇ RSS ਆਈਡੀਆ ਨੂੰ ਕਿ Kashmiris have decided to pause, think, understand and then move. ਇਹ ਉਹਦੀ explanation ਦੇ ਰਿਹਾ ਕਿ ਵੀ ਔਰ ਉੱਥੇ ਅਸੀਂ ਕੀ ਕਰ ਰਹੇ ਹਾਂ। Modi's version that he is advancing economic development in Kashmir is neither not in sight or looks patently deceptive as writers, academics and journalists often from the Kashmiri diaspora educate global audiences about their history and fate. ਉਹਨੇ ਕਿਹਾ ਜੀ ਇਹ ਜਿਹੜਾ ਕਹਿਣਾ ਹੈ ਕਿ ਜੀ ਇਹਦੇ ਨਾਲ ਅਸੀਂ ਇਕਨੋਮਿਕਲ ਬਹੁਤ ਐਡਵਾਂਸਮੈਂਟ ਕਰ ਰਹੇ ਹਾਂ ਕਸ਼ਮੀਰ ਦੇ, ਉਹਨੇ ਕਿਹਾ ਵੱਡੇ ਜੋਬ ਕਸ਼ਮੀਰੀਆਂ ਨੇ ਆਲਰੇਡੀ ਦੁਨੀਆ ਨੂੰ ਦੱਸਿਆ ਹੋਇਆ ਕਿ ਵੀ ਉਹ ਕੀ ਨੇ। ਔਰ ਉਹਨਾਂ ਨੇ ਕਿਹਾ ਇਟ ਮਾਈਟ ਬੀ ਈਜ਼ੀ ਟੂ ਮੌਕ ਥੀਸ ਕ੍ਰਿਟਿਕਸ ਐਜ਼ ਇਰਰੈਲੇਵੈਂਟ ਐਂਡ ਪਾਵਰਲੈਸ ਬਟ ਦੇ ਐਮਰਜ ਐਟ ਏ ਕਰੂਸ਼ਲ ਟਾਈਮ when even many hardened observers of Indian politics and economy are questioning what kind of leader Modi is. ਉਹਨਾਂ ਨੇ ਕਿਹਾ ਜੀ ਬਾਹਰਲਿਆਂ ਨੂੰ ਭਾਵੇਂ ਕਹੋ ਜੀ ਕੁਛ ਨਹੀਂ ਹੈ ਲੇਕਿਨ ਹੁਣ ਈਵਨ ਵਿਦ ਇਨ ਇੰਡੀਆ ਵੀ ਉਹ ਲੋਕ ਖੜੇ ਹੋ ਗਏ ਨੇ, ਉਹ ਪੁੱਛ ਰਹੇ ਨੇ ਵੀ ਇਹ ਮੋਦੀ ਹੈ ਕਿਸ ਬਲਾ ਦਾ ਨਾਂ, ਇਹ ਕਿੱਧਰ ਨੂੰ ਲਿਜਾ ਰਿਹਾ ਮੁਲਕ ਨੂੰ। ਆਊਟਸਾਈਡ ਆਫ ਇੰਡੀਆ ਨੀਦਰ ਦਾ ਪ੍ਰਾਈਮ ਮਿਨਿਸਟਰਸ ਇਕਨੋਮਿਕ ਡਾਟਾ nor his boss about destroying terrorist camps deep inside Pakistan have survived close scrutiny. Indeed, the mob lynchings of Muslims under his watch have directed fresh attention to the origins of Modi's Hindu nationalist organization in the European fascist movement of the 1920s. ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਕਨੋਮਿਕਲ ਡਿਵੈਲਪਮੈਂਟ ਔਰ ਵਿਕਾਸ ਔਰ ਇਹ ਸਭ ਗੱਲਾਂ ਮੁੱਕ ਗਈਆਂ, ਜੋ ਉੱਥੇ ਲਿੰਚਿੰਗਸ ਹੋ ਰਹੀਆਂ, ਜੋ ਹਾਲਾਤ ਨੇ ਉਹਨੇ ਯੂਰਪੀਅਨਸ ਦਾ ਧਿਆਨ ਇਸ ਪਾਸੇ ਲੈ ਆਂਦਾ ਕਿ 1920 ਚ ਨਾਜ਼ੀਜ਼ਮ, ਫਾਸ਼ਿਜ਼ਮ ਇਹ ਸਾਰਾ। ਫਿਰ ਉਹਨੇ ਮੋਦੀ ਦੀ ਜਿਹੜੀ ਕੰਪੈਰੀਜ਼ਨ ਹੈ ਉਹ ਇੰਟਰਨੈਸ਼ਨਲ ਉਹਨਾਂ ਲੋਕਾਂ ਨਾਲ ਕੀਤੀ ਹੈ ਜਿਹੜੇ ਫਾਸ਼ਿਜ਼ਮ ਵੱਲ ਜਾ ਰਹੇ ਨੇ ਔਰ ਉਹਨੇ ਕਿਹਾ ਵੀ ਇਸ ਦਾ ਹੀ ਨਤੀਜਾ ਹੈ ਕਿ ਈਵਨ ਪਾਕਿਸਤਾਨ ਨੇ ਵੀ ਹੁਣ ਮੋਦੀ ਸਰਕਾਰ ਨੂੰ ਰੇਸਿਸਟ ਔਰ ਫਾਸ਼ਿਸਟ ਜਿਹੜਾ ਲੇਬਲ ਕੀਤਾ ਹੈ। ਔਰ ਫਿਰ ਉਹਨਾਂ ਨੇ ਕਿਹਾ ਜੀ ਮੋਦੀ ਉਹਦੇ ਤੇ ਪਹਿਲਾਂ ਹੀ ਕਲੰਕ ਸੀ 2002 ਚ ਮੁਸਲਮਾਨਾਂ ਦੇ ਕਤਲੇਆਮ ਦਾ, ਲੇਕਿਨ ਜਦੋਂ ਇਹ ਪ੍ਰਾਈਮ ਮਿਨਿਸਟਰ ਬਣਿਆ ਔਰ ਵਿਕਾਸ ਦੀ ਗੱਲ ਕੀਤੀ ਤੇ ਲੱਗਦਾ ਸੀ ਵੀ ਉਹ ਚੀਜ਼ ਥੋੜੀ ਪਿੱਛੇ ਰਹਿ ਗਈ ਹੈ। ਪਰ ਹੁਣ ਇਸ ਸਾਰੇ ਦੇ ਨਾਲ ਮੋਦੀ ਨੇ ਅਗੇਨ ਜਿਹੜਾ ਉਹ ਆਪਣਾ ਇਮੇਜ ਉਹੀ ਵਾਪਸ ਖੜਾ ਕਰ ਦਿੱਤਾ ਹੈ। Amid bleak news about economy, overseas investors were pulling funds out of India. ਹੁਣ ਇਹ ਹੈ ਕਿ ਇੰਡੀਆ shot itself in the foot ਕਿ ਜਿਹੜੇ ਬਾਹਰਲੇ ਹੁਣ ਜਦੋਂ ਬਾਹਰਲੇ ਮੀਡੀਆ 'ਚ ਵੀ ਆ ਰਿਹਾ ਇਹਦੇ ਰੇਸਿਸਟ ਔਰ ਫਾਸ਼ਿਸਟ ਰਜੀਮ ਐਕਸਪੋਜ਼ ਹੋ ਰਿਹਾ, ਬਾਹਰਲਿਆਂ ਨੇ ਆਪਣੇ ਫੰਡ ਬਾਹਰ ਖਿੱਚ ਲਏ ਨੇ ਔਰ ਇਹ ਜਿਹੜਾ ਦਾ ਬਿਗਟਰੀ ਔਨ ਡਿਸਪਲੇ ਇਨ ਇੰਡੀਆਜ਼ ਪਬਲਿਕ ਸਫੀਅਰ ਮਾਈਟ ਲੀਡ ਮੋਰ of them to wonder if they should still take for granted the country's social cohesion and the political and economic relationship of its leaders. ਉਹਨੇ ਕਿਹਾ ਜੀ ਜੋ ਇਹਨਾਂ ਨੇ ਇਹ ਸਾਰਾ ਫਿਰਕੂਪਣੇ ਦਾ ਨੰਗਾ ਨਾਚ ਕਰ ਰਹੇ ਨੇ ਕਿਹੜਾ ਉੱਥੇ ਟਿਕੇਗਾ। ਉਹਨਾਂ ਨੂੰ ਜੇ ਪਤਾ ਹੈ ਕਿ ਜੀ ਇਹ ਸੋਸ਼ਲ ਫੈਬਰਿਕ ਹਿੱਲ ਗਿਆ ਹੈ, 200 ਮਿਲੀਅਨ ਮੁਸਲਮਾਨ ਤੁਸੀਂ ਲਿੰਚਿੰਗ ਵੱਲ ਤੋਰ ਦਿੱਤੇ ਨੇ, ਜਿਹਨੂੰ ਮਰਜੀ ਜਿਹੜਾ ਮਰਜੀ ਰੋਕ ਕੇ ਜੋ ਮਰਜੀ ਉਹਦੇ ਨਾਲ ਸਲੂਕ ਕਰ ਸਕਦਾ ਹੈ। ਔਰ ਉਹਦੇ ਚ ਅਖੀਰ ਚ ਪੰਕਜ ਮਿਸ਼ਰਾ ਨੇ ਕਿਹਾ
in the West, India long ago lost the prestige it had enjoyed through its association with world historical figures such as Mahatma Gandhi and its moral leadership of the non-Western world in the decades following independence in 1947. ਉਹਨਾਂ ਨੇ ਕਿਹਾ ਜੀ ਇੱਕ ਜ਼ਮਾਨਾ ਸੀ ਵੈਸਟ ਦੇ ਵਿੱਚ ਮਹਾਤਮਾ ਗਾਂਧੀ ਦਾ ਨਾਮ ਵਿਕਦਾ ਸੀ ਜਾਂ 47 ਤੋਂ ਬਾਅਦ ਜਿਹੜੀ ਲੀਡਰਸ਼ਿਪ ਨਹਿਰੂ ਦੇ ਥੱਲੇ ਜ਼ਾਹਰ ਉਹਨੇ ਨਹਿਰੂ ਨਾਂ ਨਹੀਂ ਲਿਆ, ਜਿਹੜੀ ਕਿ ਨੌਨ ਅਲਾਈਨਮੈਂਟ ਦੀ ਸੀ, ਉਹਨੇ ਇੰਡੀਆ ਨੂੰ ਇੱਕ ਹਾਈ ਮੋਰਲ ਗਰਾਊਂਡ ਦਿੱਤੀ ਸੀ। The more recent narrative about India that it is a distinguished multicultural democracy and economic powerhouse is now also up for the debate। ਜੋ ਇਹਨਾਂ ਨੇ ਬਿਲਟ ਕੀਤਾ ਹੋਇਆ ਸੀ ਉਹ ਵੀ ਹੁਣ ਇਸ ਦੇ ਉੱਤੇ ਵੀ ਬਹਿਸ ਹੋ ਰਹੀ ਹੈ। This squandering of soft power cannot but have deep consequences for an aspiring global force that is very far from matching China's hard power। ਕਿ ਹੁਣ ਇਹ ਕੰਪੈਰੀਜ਼ਨ ਆਪਣੇ ਆਪ ਨੂੰ ਚਾਈਨਾ ਨਾਲ ਕਰਦੇ ਸੀ ਔਰ ਇਹ ਜਿਹੜੀ ਸਾਰੀ ਇਹਨਾਂ ਦੀ ਸੀ ਉਹਦਾ ਜਨਾਜ਼ਾ ਨਿਕਲ ਗਿਆ। ਇਨ ਮੈਨੀ ਵੇਜ਼ the repression of Kashmiris is a more egregious act of self-harm than demonetization। ਕਿ ਵੀ ਪਹਿਲਾਂ ਹੀ ਜਿਹੜੀ ਡੀਮੋਨੇਟਾਈਜੇਸ਼ਨ ਇਹਨਾਂ ਨੇ ਕੀਤੀ ਰੁਪਏ ਨੂੰ ਔਰ ਉਹ ਸਾਰਾ ਜਿਹੜਾ ਰਾਤੋਂ ਰਾਤ ਕਰ ਦਿੱਤਾ ਵੀ ਇਹ ਜੋ ਕਸ਼ਮੀਰੀਆਂ ਨਾਲ ਕਰ ਰਹੇ ਨੇ ਇਹਦੇ ਨਾਲੋਂ ਵੀ ਜਿਹੜਾ ਨੁਕਸਾਨ ਡੀਮੋਨੇਟਾਈਜੇਸ਼ਨ ਦਾ ਕੀਤਾ ਹੀ ਕੀਤਾ ਸੀ, ਪਰ ਇਹ ਇਸ ਤੋਂ ਵੀ ਮਾੜਾ ਐਕਟ ਹੈ। The longer it goes on, the greater the suspicion will grow that having failed in his central tasks, India's Pied Piper is running blind in danger of leading his nation to a dead end। ਉਹਨੇ ਕਿਹਾ ਜੀ ਇਹ ਪ੍ਰਭਾਵ ਜਾ ਰਿਹਾ ਹੈ ਕਿ ਇਹ ਪਾਈਪ ਮਾਸਟਰ ਜਿਹੜਾ ਜਿਹਦੀ ਟਿਊਨ ਦੇ ਉੱਤੇ ਸਾਰਾ ਨੇਸ਼ਨ ਨੱਚ ਰਿਹਾ ਉਹ ਜਿਹੜਾ ਫਸ ਗਿਆ, ਉਹਨੂੰ ਹੋਰ ਕਿ ਜਿਹੜੀਆਂ ਪ੍ਰੋਬਲਮਸ ਉਹਨੇ ਸਾਰੀਆਂ ਕ੍ਰੀਏਟ ਇਕਨੋਮਿਕਲ ਔਰ ਦੂਜੀਆਂ ਨੇ ਉਹਨੂੰ ਕਿਤੇ ਰਸਤਾ ਨਹੀਂ ਮਿਲ ਰਿਹਾ ਤੇ ਉਹ ਲੈ ਕੇ ਕਸ਼ਮੀਰ ਮੁੱਦੇ ਤੇ ਲਿਜਾ ਕੇ ਡੈਡ ਐਂਡ ਹੁੰਦਾ ਕਿ ਜੇ ਤੁਸੀਂ ਮੋੜਿਆ ਤੇ ਗਲੀ ਜਿਹੜੀ ਆਗੋਂ ਬੰਦ ਹੈ। ਹੁਣ ਲੋਕਾਂ ਨੂੰ ਤੁਸੀਂ ਕਹੀ ਜਾਓ, ਮੈਂ ਇੱਕ ਪੋਜ਼ਿਟਿਵ ਨੋਟ ਤੇ ਰਾਦਰ ਫਨੀ ਨੋਟ ਤੇ ਐਂਡ ਕਰਦਾ। ਇੱਕ ਸਾਡੇ ਕਾਫੀ ਐਕਟਿਵਿਸਟ ਅਮਰਤ ਸਿੰਘ ਸਰੀ ਤੋਂ ਸੀ, ਕੋਠਾ ਸਿੰਘ, ਉਹਨਾਂ ਨੂੰ ਕਹਿੰਦਾ 6 ਫੁੱਟ 6 ਇੰਚ ਕੱਦ ਸੀ ਉਹਨਾਂ ਦਾ ਔਰ ਉਹ ਸੈਂਸ ਆਫ ਹਿਊਮਰ ਵੀ ਹੁਣ ਵੀ ਨੇ। ਸੈਂਸ ਆਫ ਹਿਊਮਰ ਉਹਨਾਂ 'ਚ ਬਹੁਤ ਸੀ। ਉਹ ਕਹਿੰਦਾ ਜੀ ਮੈਂ ਪਹਿਲੀ ਵਾਰੀ ਜਦੋਂ ਟੈਕਸੀ ਚਲਾਉਣ ਲੱਗਾ ਤੇ ਉਦੋਂ ਕਹਿੰਦਾ GPS ਵਗੈਰਾ ਤਾਂ ਹੁੰਦੇ ਨਹੀਂ ਸੀ ਔਰ ਮੈਂ ਕਹਿੰਦਾ ਇੱਕ ਮਾਈ ਬਹਿ ਗਈ ਮੇਰੇ ਨਾਲ ਤੇ ਮੈਂ ਜਿਹੜੇ ਪਾਸਿਓਂ ਮੁੜਾਂ ਤੇ ਅੱਗੋਂ ਗਲੀ ਬੰਦ, ਜਿਹਨੂੰ ਡੈਡ ਐਂਡ ਕਹਿੰਦੇ। ਕਹਿੰਦਾ ਮੈਂ 2-3 ਵਾਰੀ ਯੂ ਟਰਨ ਮਾਰਿਆ ਤੇ ਉਹ ਪਿੱਛੋਂ ਮੈਨੂੰ ਬੈਠੀ ਕਹਿੰਦੀ ਵਾਟ ਆਰ ਯੂ ਡੂਇੰਗ ਤੇ ਕਹਿੰਦਾ ਮੈਂ ਕਿਹਾ ਆਈ ਐਮ ਮੇਕਿੰਗ ਸ਼ਾਰਟਕਟਸ ਤੇ ਉਹ ਕਹਿੰਦੇ ਪਿੱਛੋਂ ਕੈਰੀ ਔਨ। ਸੋ ਹੁਣ ਇਹ ਮੋਦੀ ਜਿਹੜਾ ਜਿੱਥੋਂ ਜਾਏਗਾ ਬਲਾਈਂਡ ਐਂਡ ਹੈ ਤੇ ਹੁਣ ਆਪਣੇ ਲੋਕ ਉਹਨਾਂ ਦੇ ਜਿਹੜੇ ਉਹ ਬੈਠੇ ਨੇ ਮੀਡੀਆ ਤੇ ਔਰ ਸਾਰੇ ਉਹਨਾਂ ਦੇ ਉਹ ਕਹਿ ਰਹੇ ਨੇ ਜੀ ਮੋਦੀ ਮੇਕਿੰਗ ਸ਼ਾਰਟਕਟਸ। ਹੁਣ ਜੇ ਉਹ ਵਿਚਾਰੀ ਮਾਈ ਵੀ ਮੰਨ ਗਈ ਸੀ ਤੇ ਲੋਕ ਵੀ ਹਾਲ ਦੀ ਘੜੀ ਤਾਂ ਮੰਨਦੇ ਨੇ, ਪਰ ਕਿੰਨੇ ਸ਼ਾਰਟਕਟ ਮਾਰਦੇ ਨੇ ਅਲਟੀਮੇਟਲੀ ਡੈਡ ਐਂਡ ਚੋਂ ਫਿਰ ਜਿਹੜਾ ਐਂਡ ਮੁੱਕ ਜਾਂਦਾ ਹੁੰਦਾ ਤੇ ਡੈਡ ਰਹਿ ਜਾਂਦਾ, ਜੇ ਡੈਡ ਉੱਡ ਜਾਂਦਾ ਤੇ ਐਂਡ ਆ ਜਾਂਦਾ। ਸੋ ਮੈਂ ਸਮਝਦਾ ਵੀ ਇਹ ਕਸ਼ਮੀਰੀਆਂ ਦੀ ਸਟਰਗਲ ਤਕਲੀਫੀ ਸਟਰਗਲ ਹੈ ਔਰ ਇਹ ਸਿਰਫ ਮੈਨੂੰ ਲੱਗਦਾ ਵੀ ਸਿਰਫ ਉਹਨਾਂ ਦੀ ਆਜ਼ਾਦੀ ਦੇ ਨੂੰ ਹੀ ਨਹੀਂ ਲਿਆਏਗੀ, ਇਹ ਸਗੋਂ 1 ਬਿਲੀਅਨ 300 ਮਿਲੀਅਨ ਜਿਹੜੇ ਭਾਰਤੀ ਨੇ ਜਿਹੜੇ ਇਹਨਾਂ ਦੀ ਹਿੰਦੂ ਤਵੀਆਂ ਦੀ ਕੈਚ ਫਸੇ ਹੋਏ ਨੇ, ਮੇਰਾ ਖਿਆਲ ਹੈ ਉਹਨਾਂ ਸਾਰਿਆਂ ਦੀ ਵੀ ਆਜ਼ਾਦੀ ਨਿਕਲਣੀ ਹੈ ਕਿਉਂਕਿ ਇਹੀ ਅਲਟੀਮੇਟਲੀ ਇਹਦਾ ਮੋਦੀ ਦਾ ਵਾਟਰਲੂ ਬਣ ਰਿਹਾ ਹੈ। ਜਿਵੇਂ ਨੈਪੋਲੀਅਨ ਜਿਹੜਾ ਦੁਨੀਆ ਭਰ ਨੂੰ ਯੂਰਪ ਦੇ ਵਿੱਚ ਉਹ ਨੈਪੋਲੀਅਨ ਦੀ ਤਲਵਾਰ ਦੀ ਕੀ ਆਵਾਜ਼ ਸੀ ਔਰ ਜਿੱਧਰ ਗਿਆ ਵਿਕਟਰੀ ਸੀ, ਤੇ ਅਲਟੀਮੇਟਲੀ ਵਾਟਰਲੂ ਦੇ ਵਿੱਚ ਉਸ ਦੀ ਡਿਫੀਟ ਨੇ ਉਹਨੂੰ ਮੁੜ ਕੇ ਉਹ ਕੈਦ ਦੇ ਵਿੱਚ ਮਰਿਆ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਕਸ਼ਮੀਰਵਾਦੀ ਜਿਹੜੀ ਹੈ ਇਹ ਮੋਦੀ ਔਰ RSS ਔਰ ਇਹਨਾਂ ਦੀ ਹਿੰਦੂਤਵਾ ਪੋਲਿਟਿਕਸ ਦੀ ਜਿਹੜੀ ਹੈ ਉਹ ਵਾਟਰਲੂ ਦੀ ਬੈਟਲ ਹੀ ਬਣ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ
ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।